ਉਧਰ ਕ੍ਰਿਪਟੋ ਕਰੰਸੀਜ਼ ਨੇ ਵੀ ਮਾਰ ਖਾਧੀ ਆ, ਮੂਧੇ ਮੂੰਹ ਜਿਹੜੀਆਂ ਉਹ ਡਿੱਗ ਰਹੀਆਂ ਆ। ਬਿਟਕੋਇਨ ਸਭ ਤੋਂ ਮਹਿੰਗੀ ਜਿਹੜੀ ਕ੍ਰਿਪਟੋ ਕਰੰਸੀ ਇੱਕ ਟਾਈਮ ਦੇ ਉੱਤੇ ਪਹੁੰਚ ਗਈ ਸੀ, ਆਈ ਥਿੰਕ 60,000 ਤੋਂ ਉੱਤੇ ਇੱਕ ਵਾਰੀ ਇਸ ਦੀ ਕੀਮਤ ਆ ਉਹ ਪਹੁੰਚ ਗਈ ਸੀ। ਇਸ ਮੌਕੇ ਉਹ ਆਪਣੇ ਜਿਹੜੇ ਸਭ ਤੋਂ ਉੱਚੇ ਪ੍ਰਾਈਸ ਤੋਂ 50% ਲੋ ਜਿਹੜੀ ਉਹ ਆ ਚੁੱਕੀ ਆ। 33,000 ਤੋਂ ਥੱਲੇ 32,800 ਦੇ ਉੱਤੇ ਕਹਿੰਦੇ ਵੀ ਇਸ ਟਾਈਮ ਉਸਦੀ ਟ੍ਰੇਡਿੰਗ ਇੱਕ ਹਿਸਾਬ ਦੇ ਨਾਲ ਚੱਲ ਰਹੀ ਆ। ਕੀਮਤ ਜਿਹੜੀ ਉਹ ਉਸਦੀ ਆਈ ਹੋਈ ਹੈਗੀ ਆ। ਡਾਓ ਜੋਨਸ ਦੇ ਥੱਲੇ ਜਾਣ ਦੇ ਨਾਲ ਨਾਲ ਇਸ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਅਸਰ ਪੈ ਰਿਹਾ ਆ। ਸਟਾਕ ਮਾਰਕੀਟ ਦੇ ਵਿੱਚ ਲੋਕਾਂ ਨੇ ਬਹੁਤ ਘਾਟੇ ਖਾਦੇ ਆ। ਇਹ ਇੱਕ ਵਾਰੀ ਨਹੀਂ, ਕਈ ਵਾਰੀ ਜਿਹੜੀ ਆ ਇਸ ਤੇ ਬਾਬਤ ਹੋ ਚੁੱਕਾ ਆ। ਤੇ ਹੁਣ ਕ੍ਰਿਪਟੋ ਕਰੰਸੀ ਦੇ ਵਿੱਚ ਜਿਹੜੇ ਇਨਵੈਸਟ ਕਰਨ ਵਾਲੇ ਸੀ ਉਹਨਾਂ ਨੂੰ ਵੀ ਘਾਟਾ ਜਿਹੜਾ ਆ ਕਈਆਂ ਨੂੰ ਪੈ ਰਿਹਾ। ਖਾਸ ਕਰਕੇ ਉਹਨਾਂ ਲਈ ਕਹਿ ਸਕਦੇ ਹਾਂ ਜਿਨ੍ਹਾਂ ਨੇ ਮਹਿੰਗੇ ਦਾਮ ਦੇ ਉੱਤੇ ਕ੍ਰਿਪਟੋ ਕਰੰਸੀਜ਼ ਖਰੀਦੀਆਂ ਸੀ, ਇਹ ਸੋਚ ਕੇ ਵੀ ਇਹਨਾਂ ਦੀ ਪ੍ਰਾਈਸਿਸ ਹੋਰ ਜ਼ਿਆਦਾ ਚੜ੍ਹਨਗੀਆਂ ਤੇ ਸਾਨੂੰ ਜਿਹੜੀ ਆ ਕੁਛ ਇਨਵੈਸਟਮੈਂਟ ਦਾ ਫਾਇਦਾ ਹੋਊਗਾ। ਪਰ ਰਾਈਟ ਨਾਓ ਸਥਿਤੀ ਜਿਹੜੀ ਆ ਬਿਲਕੁਲ ਅਨੁਕੂਲ ਨਹੀਂ ਚੱਲ ਰਹੀ ਹੈ ਜੀ। ਸੋ ਬਿਲਕੁਲ ਸਟਾਕ ਮਾਰਕੀਟ ਤੋਂ ਬਾਅਦ ਹੁਣ ਕ੍ਰਿਪਟੋ ਕਰੰਸੀ ਵਾਲੇ ਵੀ ਪੂਰੀ ਤਰ੍ਹਾਂ ਰਗੜ ਹੋ ਗਏ ਆ। ਬਿਟਕੋਇਨ ਦੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 50% ਤੋਂ ਵੱਧ ਉਹਦੀ ਕੀਮਤ ਘਟ ਗਈ ਆ। ਜਦੋਂ ਹਾਈ ਪਿਛਲੇ ਨਵੰਬਰ ਦੇ ਵਿੱਚ, ਬਹੁਤ ਥੋੜੇ ਮਹੀਨਿਆਂ ਦੇ ਵਿੱਚ, ਨਵੰਬਰ 'ਚ $69,000 ਦੇ ਇਕੁਅਲ ਇੱਕ ਬਿਟਕੋਇਨ ਸੀ। ਅੱਜ ਉਹ 32,940 ਤੇ ਆ। 5.2% ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਬਿਟਕੋਇਨ ਦੀ ਕੀਮਤ ਆ ਉਹ ਘਟੀ ਹੈਗੀ ਆ। ਬਿਟਕੋਇਨ ਤੋਂ ਬਾਅਦ ਇਥਰੀਮੀਅਮ ਜਿਹੜਾ ਦੂਜਾ ਆ ਕ੍ਰਿਪਟੋ ਕਰੰਸੀ ਸੈਕੰਡ ਲਾਰਜੈਸਟ, ਉਹ ਵੀ 5% ਡਿੱਗੀ ਆ ਤੇ 2440 ਤੇ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਬਹੁਤ ਹੀ ਬੁਰਾ ਹਾਲ ਇਸ ਟਾਈਮ ਚੱਲ ਰਿਹਾ ਕ੍ਰਿਪਟੋ ਕਰੰਸੀ ਵਾਲਿਆਂ ਦਾ। ਈਦੋਲ ਪਟੇਲ ਇੱਕ ਚੀਫ ਐਗਜ਼ੀਕਿਊਟਿਵ ਆਫਿਸਰ ਹੈਗੇ ਆ ਮਡਰਿਕਸ, ਇੱਕ ਅਲਗੋਰਿਥਮ ਬੇਸਡ ਕ੍ਰਿਪਟੋ ਇਨਵੈਸਟਮੈਂਟ ਪਲੇਟਫਾਰਮ ਆ। ਉਹ ਇਹ ਕਹਿ ਰਹੇ ਆ ਵੀ ਇਹ ਡਾਊਨਵਰਡ ਟ੍ਰੈਂਡ ਬਿਟਕੋਇਨ ਦਾ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਉਹਨਾਂ ਨੇ ਪ੍ਰੈਡਿਕਟ ਕੀਤਾ ਵੀ ਬਹੁਤ ਜਲਦੀ ਵਿਦਿਨ ਨੈਕਸਟ ਫਿਊ ਡੇਜ਼ 30,000 ਲੈਵਲ ਤੋਂ ਵੀ ਥੱਲੇ ਜਿਹੜੀ ਆ ਬਿਟਕੋਇਨ ਦੀ ਪ੍ਰਾਈਸ ਚਲੇ ਜਾਊਗੀ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਹ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਆਪਾਂ ਦੇਖ ਰਹੇ ਹੈਗੇ ਆ, ਇਸਨੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਡਰਾਇਆ ਹੈਗਾ ਆ। ਸੋ ਆਪਾਂ ਬਾਰ-ਬਾਰ ਇਸੇ ਲਈ ਇਹ ਜਿਹੜੀਆਂ ਨਿਊਜ਼, ਇਸੇ ਲਈ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਆ ਤਾਂ ਜੋ ਤੁਸੀਂ ਸਹੀ ਫੈਸਲਾ ਜਿਹੜਾ ਉਹ ਲੈ ਸਕੋ ਵੀ ਕੀ ਕੁਛ ਰਾਈਟ ਨਾਓ ਸਥਿਤੀ ਚੱਲ ਰਹੀ ਹੈਗੀ। ਜਿਹਨੇ ਖਾਸ ਕਰਕੇ ਇਨਵੈਸਟਮੈਂਟ ਕਰਨੀ ਆ, ਦੇਖੋ ਇਸ ਮੌਕੇ ਦੇ ਉੱਤੇ ਕੁਛ ਅਜਿਹੇ ਲੋਕ ਵੀ ਹੋਣਗੇ ਜਿਹੜੇ ਉਹ ਕਹਿਣਗੇ ਵੀ ਡਿਪ ਆਇਆ ਆ, ਰਾਈਟ ਟਾਈਮ ਟੂ ਬਾਏ, ਵੀ ਹੁਣ ਬਾਏ ਕਰ ਲਓ, ਡਿਪ ਆ ਗਿਆ ਹੈ, ਇਹਨੇ ਮੁੜ ਕੇ ਦੁਬਾਰਾ ਤਾਂ ਨੂੰ ਤਾਂ ਜਾਣਾ ਹੀ ਜਾਣਾ ਆ। ਸੋ ਇਹ ਹੁਣ ਤੁਸੀਂ ਸੋਚ ਸਮਝ ਕੇ ਸੋਚਿਓ, ਖੁਦ ਫੈਸਲਾ ਜਿਹੜਾ ਉਹ ਲੈਣਾ ਆ, ਆਪ ਸਟੱਡੀ ਕਰਕੇ ਕਰਨਾ ਆ ਜਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਜਿਹੜਾ ਉਹ ਕਰਨਾ ਆ। ਸੋ ਇਹ ਚੀਜ਼ ਪਲੀਜ਼ ਜਿਹੜੀ ਹੈ ਨਾ ਖੁਦ ਧਿਆਨ ਹਿੱਤ ਰੱਖ ਕੇ ਜਿਹੜਾ ਉਹ ਕਰੋ। ਕਿਸੇ ਦੀਆਂ ਗੱਲਾਂ 'ਚ ਆ ਕੇ ਕੀਤੀ ਹੋਈ ਇਨਵੈਸਟਮੈਂਟ ਤੁਹਾਡੇ ਲਈ ਨੁਕਸਾਨਦੇਹ ਜਿਹੜੀ ਉਹ ਸਾਬਤ ਹੋ ਸਕਦੀ ਆ। ਸੋ ਇੱਕ ਦੂਜੇ ਵੱਲ ਨਾ ਦੇਖੋ। ਕੱਲਾ ਅਮਰੀਕਾ ਨਹੀਂ, ਹੋਰ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਇਕੋਨਮੀ ਵਾਈਜ਼ ਪੂਰੀ ਤਰ੍ਹਾਂ ਰਗੜ ਹੋ ਰਹੇ ਹੈਗੇ ਆ। ਪੈਨ ਯੂਰਪੀਅਨ ਸਟਾਕ 600 ਪੁਆਇੰਟ ਸਲਿਪ ਹੋਈ ਆ ਲੇਟ ਮਾਰਨਿੰਗ ਦੇ ਵਿੱਚ। ਜਾਪਾਨ ਦੀ ਜਿਹੜੀ ਨਿੱਕੀ ਇੰਡੈਕਸ ਆ ਸਟਾਕ ਦਾ, ਉਹ ਵੀ 2.5% ਡਾਊਨ ਗਿਆ ਆ। ਸੋ ਪੂਰਾ ਜਿਹੜਾ ਆ ਪੂਰੇ ਦੁਨੀਆ 'ਚ ਰਗੜਾ ਲੱਗ ਰਿਹਾ। ਇੰਡੀਆ ਦਾ ਰੁਪਈਆ ਅੱਜ ਡਾਲਰ ਦੇ ਬਰਾਬਰ 77 ਰੁਪਏ 35 ਪੈਸੇ ਹੋ ਗਿਆ। ਸਭ ਤੋਂ ਲੋਐਸਟ ਆ ਪਿਛਲੇ ਬਹੁਤ ਸਾਲਾਂ ਤੋਂ। ਪਹਿਲੀ ਵਾਰੀ ਕਹਿੰਦੇ ਇੰਨੀ ਪ੍ਰਾਈਸ ਇੰਡੀਆ ਦੇ ਰੁਪਈਏ ਦੀ ਡਾਲਰ ਦੇ ਬਰਾਬਰ ਗਈ ਹੈਗੀ ਆ। ਜੀ, ਉਧਰ ਬਿਲ ਗੇਟਸ ਦੁਨੀਆ ਦਾ ਇੱਕ ਟਾਈਮ ਦੇ ਉੱਤੇ ਸਭ ਤੋਂ ਅਮੀਰ ਆਦਮੀ, ਮਾਈਕਰੋਸਾਫਟ ਦਾ ਜਿਹੜਾ ਫਾਊਂਡਰ